Police makes arrest in killing of BC Sikh activist Hardeep Singh Nijjar, Karan Barad, Karanpreet Singh और कमलप्रीत सिंह all men in their 20s ਉਹ ਹਾਇਰਡ ਨੇ ਉਹਨਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਨੇ ਇਸ ਨੂੰ ਜੋੜਿਆ। ਉਹਨੇ ਕਿਹਾ ਕਿ ਵੀ ਅਸੀਂ ਇਸ ਸਿੱਟੇ ਤੇ ਨਾ ਫੜ ਸਕਦੇ ਜੇ ਬਹਾਦਰ ਸਿੱਖ ਸਾਹਮਣੇ ਨਾ ਆਉਂਦੇ ਵਿਦ ਐਵੀਡੈਂਸ। The murder of Hardeep Singh Nijjar is an extremely serious crime. Any foreign interference, particularly the murder of a Canadian citizen on Canadian soil, is unacceptable. Those responsible should face the full consequences of their crimes, and the government's law enforcement and intelligence agencies must relentlessly pursue any other person or entity that was involved in this murder so that they can be held accountable and brought to justice. ਉਹਨਾਂ ਨੇ ਕਿਹਾ ਵੀ ਕਾਸ਼ ਕਿ ਕੈਨੇਡਾ ਦੀ ਗਵਰਨਮੈਂਟ ਇਸ ਪਲਾਟ ਨੂੰ ਪਹਿਲਾਂ ਸਮਝਦੀ ਤੇ ਹਰਦੀਪ ਸਿੰਘ ਨਿੱਜਰ ਦੀ ਜਾਨ ਬਚ ਸਕਦੀ, ਜਿਵੇਂ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਨਾਕਾਮਯਾਬ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਖਤਨਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 3 ਮਈ 2024 19 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ ਸੋ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਪ੍ਰੀਤ ਇੰਦਰਜੀਤ ਸਿੰਘ ਔਰ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਜਿਹੜਾ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰੀਤ ਇੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ RCMP ਨੇ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਜਰ ਦੇ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਸ ਸੰਬੰਧੀ RCMP ਨੇ ਸਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਦੇ ਭੇਜੇ ਇਹਨਾਂ 3 ਕਾਤਲਾਂ ਦੀ ਗ੍ਰਿਫਤਾਰੀ ਐਡਮਿੰਟਨ ਅਲਬਰਟਾ ਸਟੇਟ ਵਿੱਚ ਹੋਈ ਹੈ। ਸੋ ਇਹਨਾਂ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਦੱਸਿਆ ਜਾ ਰਿਹਾ। ਅੱਜ ਸਾਰਾ ਦਿਨ ਜਿਹੜਾ ਇਹੀ ਜਿਹੜੀ ਖਬਰ ਹੈ ਚਰਚਾ ਵਿੱਚ ਰਹੀ ਹੈ। ਸੋ ਇਸ ਕੇਸ ਸੰਬੰਧੀ ਅਜੇ ਤੱਕ ਜਾਂਚ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰੀਤਿੰਦਰ ਸਿੰਘ ਨਿਊਯਾਰਕ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਵੀ ਬੜੇ ਬਡਿੰਗ ਨੌਜਵਾਨ ਜਿਹੜੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਨੇ, ਮੀਡੀਆ ਦੀ ਅਹਿਮੀਅਤ ਨੂੰ ਸਮਝਦੇ ਨੇ ਔਰ TV 84 ਦੇ ਨਾਲ ਹਮੇਸ਼ਾ ਹੀ ਹਮਦਰਦੀ ਵੀ ਰੱਖਦੇ ਨੇ ਔਰ ਇਸ ਚਾਹਨਾ ਦੇ ਨਾਲ
ਕਿ ਇੰਡੀਪੈਂਡੈਂਟ ਮੀਡੀਆ ਜਿਹੜਾ ਖਾਲਿਸਤਾਨ ਦੇ ਨੈਰੇਟਿਵ ਨੂੰ ਅੱਗੇ ਵਧਾ ਸਕੇ ਉਹ ਪ੍ਰਫੁੱਲਤ ਹੋਣਾ ਚਾਹੀਦਾ ਹੈ। ਜੀ ਸੋ ਅਸੀਂ ਵੀਰ ਪ੍ਰੀਤਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਸ ਖਬਰ ਨੂੰ ਲੈ ਕੇ ਪਿਛਲੇ ਲਗਭਗ ਅਸੀਂ ਅੱਜ ਜਦੋਂ ਮਈ ਮਹੀਨੇ 'ਚ ਗੱਲ ਕਰ ਰਹੇ ਹਾਂ, ਸੋ 11 ਮਹੀਨੇ ਹੋ ਚੁੱਕੇ ਨੇ। ਇੱਕ ਵੱਡੀ ਟ੍ਰੈਜਡੀ ਜਿਹੜੀ ਸਿੱਖ ਕੌਮ ਨੇ ਹੀ ਨਹੀਂ ਮਹਿਸੂਸ ਕੀਤੀ, ਜਿਸ ਦੀਆਂ ਰੈਮੀਫਿਕੇਸ਼ਨਸ ਕੈਨੇਡਾ, ਅਮਰੀਕਾ, ਫਾਈਵ ਆਈਜ਼ ਕੰਟਰੀਜ਼ ਬਿਲਕੁਲ ਔਰ ਗਲੋਬਲ ਹੋਈਆਂ। ਔਰ ਇਹਨਾਂ 11 ਮਹੀਨਿਆਂ 'ਚ ਕਿਵੇਂ ਪੜਾਵਾਰ ਕੀ ਹੁੰਦਾ ਚਲਾ ਗਿਆ, ਉਹ ਆਲਮੋਸਟ ਅਸੀਂ ਨਾ 11 ਮਹੀਨਿਆਂ 'ਚ ਸਾਡੀ ਰਨਿੰਗ ਕਾਮੈਂਟਰੀ ਐਵਰੀ ਡੇ ਆਲਮੋਸਟ ਇਸ ਦੇ ਉੱਤੇ ਹੀ ਰਹੀ। ਜੀ ਔਰ ਉਹ ਮੰਦਭਾਗਾ ਦਿਨ ਸੀ 18 ਜੂਨ 2023 ਦਾ, ਜਿਸ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜਿਆ ਹੋਇਆ ਹੈ, ਉਸ ਦੇ ਇੱਕ ਦਰਵੇਸ਼ ਫਕੀਰ ਕਿਸਮ ਦੇ ਇਨਸਾਨ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਾਮ ਦੇ ਵੇਲੇ ਜਦੋਂ ਸੂਰਜ ਢਲਣ ਵੱਲ ਜਾ ਰਿਹਾ ਸੀ ਔਰ ਫਾਦਰਸ ਡੇ ਦਾ ਦਿਨ ਸੀ, ਬੱਚੇ ਉਹਨਾਂ ਦੇ ਘਰ ਇੰਤਜ਼ਾਰ ਕਰ ਰਹੇ ਸੀ ਕਿ ਡੈਡੀ ਆ ਰਹੇ ਨੇ। ਔਰ ਉਹ ਐਜ਼ ਯੂਜੂਅਲ ਜਿਹੜਾ ਸਾਰਾ ਦਿਨ ਹੈ ਆਪਣੇ ਕੰਮ ਤੋਂ ਇਲਾਵਾ ਜਿੰਨੇ ਵੀ ਉਹਨਾਂ ਦੇ ਆਵਰਸ ਹੁੰਦੇ ਉਹ ਗੁਰਦੁਆਰੇ 'ਚ ਸੰਗਤ ਦੀ ਸੇਵਾ 'ਚ ਗੁਜ਼ਾਰਦੇ, ਜੋੜਿਆਂ ਦੀ ਸੇਵਾ 'ਚ ਗੁਜ਼ਾਰਦੇ, ਲੰਗਰ 'ਚ ਹੁੰਦੇ ਜਾਂ ਲੋੜਵੰਦਾਂ ਦੀ ਮਦਦ ਦੇ ਲਈ ਜੋ ਵੀ ਕਿਸੇ ਨੂੰ ਲੋੜੀਂਦਾ ਹੁੰਦਾ, ਇਸ ਗੱਲ ਨੂੰ ਯਕੀਨੀ ਬਣਾਉਂਦੇ ਕਿ ਹਰ ਇੱਕ ਤੱਕ ਪਹੁੰਚ ਕੀਤੀ ਜਾ ਸਕੇ। ਹਰਦੀਪ ਸਿੰਘ ਨਿੱਜਰ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਐਗਜ਼ਿਟ ਅਜੇ ਜਿਹੜਾ ਕਿ ਉਹਨਾਂ ਦੇ ਪਾਰਕਿੰਗ ਲੋਟ ਦਾ ਹੀ ਹਿੱਸਾ ਸੀ, ਉਸ ਦੇ ਵਿੱਚ ਕੋਲਡ ਬਲੱਡਡ ਮਰਡਰ ਹੋਇਆ। ਔਰ ਇਹ ਖਬਰ ਇੱਕ ਬਹੁਤ ਵੱਡੀ ਸ਼ੌਕਿੰਗ ਖਬਰ ਸੀ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਭਾਰਤ ਸਰਕਾਰ ਦਾ ਵਰਤਾਰਾ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਸੀ, ਖਾਸ ਤੌਰ 'ਤੇ 2 ਸਾਲ ਤੋਂ, ਜਦੋਂ ਤੋਂ ਸਿੱਖਸ ਫਾਰ ਜਸਟਿਸ ਦਾ ਕੈਂਪੇਨ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ, ਉਸ ਦਾ ਆਗਾਜ਼ ਲੰਡਨ 'ਚ ਹੋਇਆ, ਫਿਰ ਟੋਰਾਂਟੋ 'ਚ ਹੋਇਆ ਔਰ ਸਰੀ ਦੇ ਵਿੱਚ ਵੀ ਉਸ ਦੀਆਂ ਵੋਟਾਂ ਪੈਣੀਆਂ ਸੀ। ਔਰ ਹਰਦੀਪ ਸਿੰਘ ਨਿੱਜਰ ਸਿੱਖਸ ਫਾਰ ਜਸਟਿਸ ਦੇ ਇੱਕ ਥੰਮ ਵਾਂਗ ਕੈਨੇਡਾ ਦੇ ਵਿੱਚ, ਜਿੱਥੇ ਉਹ ਇਕੱਲਾ ਇੱਕ ਜਥੇਬੰਦੀ ਨਾਲ ਹੀ ਉਹਨਾਂ ਦਾ ਸੰਬੰਧ ਨਹੀਂ ਸੀ, ਉਹ ਇੱਕ ਉਸ ਗਲੂ ਵਾਂਗ ਵੀ ਸਨ ਜਿਨ੍ਹਾਂ ਨੂੰ ਸਾਰੇ ਹੀ ਪਿਆਰ ਕਰਦੇ ਸੀ। ਔਰ ਹਰ ਜਥੇਬੰਦੀ ਔਰ ਹਰ ਇਨਸਾਨ ਇਹ ਮਹਿਸੂਸ ਕਰਦਾ ਸੀ ਕਿ ਇਹ ਉਹਨਾਂ ਦੇ ਨਾਲ ਨੇ। ਉਹ ਅਸਲ 'ਚ ਪੰਥ ਦੇ ਨਾਲ, ਪੰਥ ਦੀ ਪ੍ਰੀਤ ਔਰ ਇਸ ਰਸਤੇ ਨੂੰ ਉਹਨਾਂ ਨੇ ਚੁਣਿਆ ਔਰ ਪ੍ਰੀਤ ਉਹਨਾਂ ਦੀ ਤੋੜ ਵੀ ਨਿਭੀ, ਸਤਿਗੁਰੂ ਨੇ ਨਿਭਾਈ। ਔਰ ਉਹਨਾਂ ਦੀ ਸ਼ਹਾਦਤ ਬਹੁਤ ਵੱਡਾ ਗੇਮ ਚੇਂਜਰ ਬਣਿਆ। ਔਰ ਅਕਸਰ ਅਸੀਂ ਦੁਹਰਾਉਂਦੇ ਹਾਂ ਕਿ ਵੀ ਬੇਸ਼ੱਕ ਕੁਰਬਾਨੀਆਂ ਤਾਂ 1.5 ਲੱਖ ਤੋਂ ਜ਼ਿਆਦਾ ਅਸੀਂ ਜੇ ਈਵਨ 13 ਅਪ੍ਰੈਲ 1978 ਤੋਂ ਡੈਡਲਾਈਨ ਕਰਕੇ ਦੇਖੀਏ, ਜੂਨ 84 ਘੱਲੂਘਾਰਾ ਔਰ ਹੁਣ ਤੱਕ ਵੀ ਹੋ ਰਹੀਆਂ ਨੇ। ਸ਼ਹੀਦ ਕੋਈ ਵੱਡੇ ਜਾਂ ਛੋਟੇ ਨਹੀਂ ਹੁੰਦੇ। ਜਿਹੜਾ ਇਸ ਰਸਤੇ ਤੇ ਤੁਰਿਆ, ਜਿਹਨੇ ਸੱਚ, ਹੱਕ, ਇਨਸਾਫ ਲਈ ਆਪਾ ਕੁਰਬਾਨ ਕੀਤਾ, ਉਸ ਦੇ ਲਈ ਗੁਰੂ ਦੀ ਗੋਦ ਹੈ। ਪਰ ਇਹ ਵੀ ਸਤਿਗੁਰੂ ਦੇ ਕਰਤੇ ਹੱਥ ਵਡਿਆਈਆਂ, ਜਿਸ ਭਾਵੇਂ ਤਿਸ ਦੇ ਵਡਿਆਈ ਕਿਸ ਨੂੰ ਮਿਲਣੀ ਹੈ, ਕਿਸ ਨੂੰ ਗੁਰੂ ਨੇ ਦੇਣੀ ਹੈ ਔਰ ਕਿਸ ਦੀ ਸ਼ਹਾਦਤ ਨੇ ਕੀ ਕ੍ਰਿਸ਼ਮਾ ਕਰ ਦੇਣਾ, ਇਹ ਕ੍ਰਿਸ਼ਮੇ ਇਤਿਹਾਸ ਦਾ ਅਸੀਂ ਦੇਖੇ। ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਜਿਸ ਦਿਨ ਲਾਹੌਰ 'ਚ ਹੁੰਦੀ ਹੈ, ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਉਦੋਂ ਤੱਕ ਅਜੇ ਸਿੱਖ ਲਾਹੌਰ ਦੇ ਨੇੜੇ ਨਹੀਂ ਸੀ ਲੱਗਦੇ। ਲੇਕਿਨ ਇੰਨੇ ਗੁੱਸੇ ਜਾਂ ਰੋਹ ਦੇ ਵਿੱਚ ਸਿੱਖ ਆਏ ਕਿ ਪਹਿਲੀ ਵਾਰ ਸੀ ਕਿ ਡੱਬੀ ਬਾਜ਼ਾਰ ਰਾਹੀਂ ਲਾਹੌਰ ਦੇ ਵਿੱਚ ਐਂਟਰ ਕੀਤੇ, ਫਤਵਾ ਦੇਣ ਵਾਲੇ ਕਾਜ਼ੀ ਨੂੰ, ਜਲਾਦ ਨੂੰ, ਸਭ ਨੂੰ ਸਜ਼ਾ ਯਾਫਤਾ ਕੀਤਾ। ਸੋ ਇਹ ਕਈ ਵਾਰ ਜਿਹੜਾ ਕੁਛ ਇਸ ਕਿਸਮ ਦਾ ਪਾਰਟ ਜਿਹਨੂੰ ਅਸੀਂ ਮਿਸਟਿਕ ਐਲੀਮੈਂਟ ਕਹਿੰਦੇ ਹਾਂ, ਮੈਂ ਸਮਝਦਾ ਕਿ ਵੀ ਭਾਈ ਹਰਦੀਪ ਸਿੰਘ ਨਿੱਜਰ ਦੀ ਹਾਲਾਂ ਜਿਹੜੇ ਟਾਇਰੈਂਟ ਰਜੀਮ ਹੁੰਦੇ ਨੇ, ਜਿਵੇਂ ਅਸੀਂ ਅਕਸਰ ਦੁਹਰਾਉਂਦੇ ਹਾਂ, ਉਹਨਾਂ ਦਾ ਮਕਸਦ ਤਾਂ ਇੱਕ ਡਰ ਪੈਦਾ ਕਰਨਾ ਹੁੰਦਾ, ਖੌਫ। ਲੇਕਿਨ ਜੋ ਜੇ ਨਿਡਰ ਹਰਦੀਪ ਸਿੰਘ ਨਿੱਜਰ ਸੀ, ਕਿਉਂਕਿ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਉਹਨਾਂ ਦੀ ਇਹ ਸਟਰਗਲ, ਉਹਨਾਂ ਦੀ ਲੜਾਈ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ, ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਉਹ ਤਾਂ ਪਿਆਰ ਦੇ ਇੱਕ ਪ੍ਰਤੀਕ, ਪਿਆਰ ਦੇ ਪੁਤਲੇ। ਔਰ ਜਿਵੇਂ ਸਾਹਮਣੇ ਆਇਆ ਕਿ ਕੋਵਿਡ ਦੇ ਚੱਲਦਿਆਂ ਜਿਹੜੇ ਉਸ ਖਿੱਤੇ ਦੇ ਵਿੱਚ ਸਿਰਫ ਇਹੀ ਨਹੀਂ ਕਿ ਇੰਟਰਨੈਸ਼ਨਲ ਸਟੂਡੈਂਟ ਸਿੱਖ ਨੇ, ਬਹੁਤ ਸਾਰੇ ਪਾਕਿਸਤਾਨੀ ਨੇ, ਹਿੰਦੂ ਸਟੂਡੈਂਟ ਨੇ, ਉਹਨਾਂ ਨੇ ਗੁਰਦੁਆਰੇ ਦੇ ਵਿੱਚ ਵੱਡੀ ਵੈਨ ਦਾ ਪ੍ਰਬੰਧ ਕੀਤਾ। ਘਰਾਂ ਦੇ ਪੂਰੇ ਨਿੱਕੇ ਨਿੱਕੇ ਬਾਕਸ ਬਣਾ ਕੇ, ਇਕੱਲਾ ਇਹੀ ਨਹੀਂ ਕਿ ਡੇਲੀ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਨੂੰ ਡੇ ਟੂ ਡੇ ਚਾਹੀਦੀਆਂ ਨੇ, ਲੇਕਿਨ ਇੱਕ
ਪੈਕ ਬਣਾਏ ਕਿ ਸੁੱਕਾ ਰਾਸ਼ਨ ਵੀ ਹੈ, ਉਸ ਦੇ ਵਿੱਚ ਦਾਲਾਂ ਵੀ ਨੇ, ਦੂਜੇ ਵੀ ਨੇ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਤੱਕ ਉਹ ਵੈਨ ਘਰਾਂ ਦੇ ਵਿੱਚ, ਕਿਉਂਕਿ ਬਾਹਰ ਤਾਂ ਨਿਕਲਦੇ ਨਹੀਂ ਸੀ, ਇਸ ਕਿਸਮ ਦਾ ਖੌਫ ਸੀ। ਸੋ ਇਹ ਸਾਰਾ ਜਦੋਂ ਇਹ ਸਾਰੇ ਦਾ ਕੁਝ ਜੁੜਿਆ ਹੁੰਦਾ ਹੈ ਔਰ ਇਹ ਇੱਕ ਇਸ ਕਿਸਮ ਦਾ ਐਕਸ਼ਨ ਸੀ। ਹਾਲਾਂ 3 ਦਿਨ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਤੋਂ ਭਾਈ ਅਵਤਾਰ ਸਿੰਘ ਖੰਡਾ ਦਾ ਇੱਕ ਕੈਮੀਕਲ ਅੰਦਾਜ਼ ਦੇ ਵਿੱਚ ਜਿਹਨੂੰ ਲਿਕਿਊਮੀਆ ਬਣਾਇਆ ਗਿਆ, ਉਹਨਾਂ ਦਾ ਮਰਡਰ ਵੀ ਹੋਇਆ ਸੀ। ਲੇਕਿਨ ਯੂਕੇ ਦੀਆਂ ਸਿੱਖ ਜਥੇਬੰਦੀਆਂ 'ਚ ਜਾਂ ਸਿੱਖ ਸੰਗਤਾਂ 'ਚ ਉਵੇਂ ਉਹ ਗੱਲ ਸਾਹਮਣੇ ਨਹੀਂ ਆਈ, ਕਿਉਂਕਿ ਉਸ ਤੋਂ ਹਫ਼ਤਾ ਪਹਿਲਾਂ ਅਵਤਾਰ ਸਿੰਘ ਖੰਡਾ ਜਿਹੜੇ ਨੇ ਉਹ ਹਫ਼ਤਾ 2 ਹਫ਼ਤੇ ਪਹਿਲਾਂ ਜੂਨ 84 ਦੇ ਪ੍ਰੋਟੈਸਟ ਵੇਲੇ ਨਜ਼ਰ ਆ ਰਹੇ ਸੀ। ਲੇਕਿਨ ਜਿਉਂ ਹੀ ਇਹ 18 ਜੂਨ ਨੂੰ ਘਟਨਾ ਵਾਪਰਦੀ ਹੈ, ਇੱਕਦਮ ਇੱਕ ਪਾਸੇ ਸਨਾਟਾ, ਖੌਫ, ਔਰ ਇਹਦੇ 'ਚ ਜਦੋਂ ਅਸੀਂ ਇਹਨਾਂ ਦੀ ਇਸ ਸਾਰੀ ਘਟਨਾ ਦੀਆਂ ਪਰਤਾਂ ਫਰੋਲਦੇ ਤੇ ਹੁਣ ਕਾਫੀ ਪਿਕਚਰ ਕਲੀਅਰ ਹੈ। ਕਿਉਂਕਿ ਇਸ ਦਾ ਫਿਰ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦੇ ਨੇ, ਠੀਕ 3 ਮਹੀਨੇ ਬਾਅਦ, ਔਰ ਇਸ ਦੇ ਲਈ ਉਹ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਨੇ ਔਰ ਰਾਹ ਦੇ ਬੰਦੇ ਨੂੰ ਬਾਹਰ ਕੱਢਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ G20 ਔਰ ਪ੍ਰੈਜ਼ੀਡੈਂਟ ਜਿਹੜੇ ਨੇ ਕਿਵੇਂ ਉੱਥੇ ਇਕੱਠੇ ਹੁੰਦੇ ਨੇ। G20 ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਕਿਵੇਂ ਡਿਸਆਨਰ ਕੀਤਾ ਜਾਂਦਾ ਹੈ, ਕਿਵੇਂ ਇੱਕ ਸਿਸਟਮੈਟਿਕ ਕੈਂਪੇਨ ਸ਼ੁਰੂ ਕੀਤਾ ਜਾਂਦਾ। ਔਰ ਰਾਦਰ ਇੰਡੀਅਨ ਗਵਰਨਮੈਂਟ ਜਿਹੜੀ ਹੈ ਇਸ ਚਾਰਜ ਨੂੰ ਜਦੋਂ ਜਸਟਿਨ ਟਰੂਡੋ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਕਹਿੰਦੇ ਨੇ, ਇਸ ਨੂੰ ਐਬਸਰਡ ਐਂਡ ਨੌਨਸੈਂਸ, ਇਹ ਲਫ਼ਜ਼ ਜਿਹੜੇ ਨੇ ਉਹਨਾਂ ਦੀ, ਜਿਹੜੇ ਕਿ ਡਿਪਲੋਮੇਸੀ 'ਚ ਇੱਦਾਂ ਦੇ ਲਫ਼ਜ਼ ਕਦੇ ਨਹੀਂ ਵਰਤੇ ਜਾਂਦੇ ਔਰ ਬਿਲਕੁਲ ਕਿਸੇ ਵੀ ਇਨਵੈਸਟੀਗੇਸ਼ਨ ਤੋਂ ਇਨਕਾਰੀ ਹੁੰਦੇ ਨੇ। ਲੇਕਿਨ ਇਹ ਦੂਸਰਾ ਭਰਮ ਇਹਨਾਂ ਦਾ ਟੁੱਟਦਾ ਹੈ। ਹਾਲਾਂ ਇਹ ਵੀ ਜੂਨ ਦੇ ਵਿੱਚ ਇੰਡਾਇਕਟਮੈਂਟ ਦਾ ਸੀਲਡ ਐਨਵੈਲਪ ਹੈ, ਨਿਖਲ ਗੁਪਤਾ ਡਿਟੇਨ ਕੀਤਾ ਜਾਂਦਾ ਹੈ ਚੈੱਕ ਰਿਪਬਲਿਕ ਦੇ ਵਿੱਚ। ਪਰ ਇਸ ਦਾ ਅਹਿਸਾਸ ਕਿ ਅਮਰੀਕਾ ਨੇ ਜਿਹੜੀ ਗੱਲ ਟਰੂਡੋ ਨੇ 18 ਸਤੰਬਰ ਨੂੰ ਕਹੀ, ਅਮਰੀਕਾ ਨੇ 29 ਨਵੰਬਰ ਨੂੰ ਜਦੋਂ ਨਿਊਯਾਰਕ ਕੋਰਟ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਕੀਤੀ ਤੇ ਉਸ ਦੇ ਉੱਤੇ ਮੋਹਰ ਲੱਗੀ ਔਰ ਜਸਟਿਨ ਟਰੂਡੋ ਫਿਰ ਪਬਲਿਕ 'ਚ ਆਏ। ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਇਹ ਪਹਿਲਾਂ ਹੀ ਕਹਿੰਦੇ ਸੀ, ਕਿਉਂਕਿ ਇਜ਼ਹਾਰ ਹੋਇਆ ਉਸ ਇੰਡਾਇਕਟਮੈਂਟ 'ਚ ਕਿ ਕਿਵੇਂ ਨਿਖਲ ਗੁਪਤਾ, ਜਿਸ ਨੂੰ ਰਾਹ ਦਾ ਹਾਇਰ ਬੰਦਾ, ਜਿਸ ਦਾ ਨਾਂ ਹੁਣ ਜਿਹੜਾ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਨੇ ਪਿਛਲੇ ਦਿਨਾਂ 'ਚ ਲਿਆਂਦਾ ਕਿ ਵਿਕਰਮ ਯਾਦਵ, ਉਹ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸੇ ਸ਼ਾਮ ਜਿਹੜਾ ਵਿਕਰਮ ਯਾਦਵ ਹੈ ਉਹ ਨਿਖਲ ਗੁਪਤਾ ਨੂੰ ਹਰਦੀਪ ਸਿੰਘ ਨਿੱਜਰ ਦੀ ਕਾਰ ਦੇ ਵਿੱਚ ਉਸ ਦੀ ਧੌਣ ਇੱਕ ਪਾਸੇ ਰੁੜਕੀ ਹੋਈ ਹੈ, ਬਲੱਡ ਸਟੇਨਡ ਉਹਦੀ ਬਾਡੀ ਹੈ, ਉਸ ਦੀਆਂ ਪਿਕਚਰਸ ਭੇਜਦਾ ਹੈ ਕਿ ਇਹ ਕੰਮ ਅਸੀਂ ਕਰ ਦਿੱਤਾ ਹੈ, ਹੁਣ ਆ ਜਿਹੜੇ ਨੇ ਟਾਰਗੇਟ ਨੇ ਔਰ ਇਹ ਸਾਰਾ ਪਾਰਟ ਹੈ। ਸੋ ਇਹ ਸਾਰੇ ਕੇਸ ਦੀਆਂ ਪਰਤਾਂ ਖੁੱਲ੍ਹਦੀਆਂ ਚਲੀਆਂ ਗਈਆਂ ਔਰ ਫਿਰ ਜਦੋਂ ਹੁਣ ਅਸੀਂ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਤੱਕ ਆਉਂਦੇ ਹਾਂ ਤੇ ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਵੀ ਕਿਵੇਂ ਨਿਖਲ ਗੁਪਤਾ ਤਾਂ ਡਰਟੀ ਕੰਟਰੈਕਟ ਮੈਨ ਹੈ, ਜਿਹੜਾ ਆਲਰੇਡੀ ਇੱਕ ਕ੍ਰਿਮੀਨਲ ਹੈ, ਆਲਰੇਡੀ ਉਸ ਨੂੰ ਰਾਹ ਨੇ ਅਫਗਾਨਿਸਤਾਨ 'ਚ ਵੀ ਵਰਤਿਆ ਹੋਇਆ ਇਸ ਕਿਸਮ ਦੇ ਡਰਟੀ ਮਿਸ਼ਨਸ ਲਈ। ਔਰ ਜਿਹੜਾ ਯਾਦਵ ਨਾਂ ਦਾ ਵਿਕਰਮ ਯਾਦਵ, ਜਿਹੜਾ CRPF 'ਚੋਂ ਲਿਆਂਦਾ ਹੋਇਆ ਇੰਟੈਲੀਜੈਂਸ ਖਾਸਮ ਖਾਸ, ਜਿਹੜਾ ਉਸ ਸਾਮੰਤ ਗੋਇਲ ਜਿਹੜਾ ਰਾਹ ਦਾ ਚੀਫ ਸੀ ਉਸ ਪੀਰੀਅਡ ਜਦੋਂ ਇਹ ਕਿਲਿੰਗ ਪਲਾਟ ਹੋਇਆ, ਉਸ ਦਾ ਹਿੱਸਾ ਹੈ। ਫਿਰ ਇਹ ਵੀ ਆਇਆ ਕਿ ਸਾਮੰਤ ਗੋਇਲ ਉਹ ਹੈ ਜਿਹੜਾ ਖੁਦ ਜਦੋਂ ਜਿਹੜਾ ਰਾਹ ਦਾ ਇੱਕ ਸਟੇਸ਼ਨ ਹੈਡ ਕਰ ਰਿਹਾ ਸੀ ਬਰਮਿੰਗਮ UK ਦੇ ਵਿੱਚ, ਤਾਂ ਉਹਨੇ ਕਿਵੇਂ 2015 ਦੀ ਗੱਲ, ਕਿਵੇਂ ਉਹਨੇ ਉਹਨਾਂ ਨੂੰ ਪਰਸਨਲੀ ਸਿੱਖਾਂ ਨੂੰ ਹਰਾਸ ਕਰਨਾ, ਉਹਨਾਂ ਦੀ ਡਾਟਾ ਕਲੈਕਸ਼ਨ ਔਰ ਦੂਸਰਾ, ਔਰ ਉਹਨੂੰ MI5 UK ਦੀ ਇੰਟੈਲੀਜੈਂਸ ਏਜੰਸੀ ਨੇ ਕਨਫਰੰਟ ਕੀਤਾ ਔਰ ਫਾਈਨਲੀ ਉਹਨੂੰ ਇਹ ਕਿਹਾ ਕਿ ਵੀ ਤੈਨੂੰ ਅਸੀਂ ਇੱਥੋਂ ਚਲਦਾ ਕਰ ਦਿਆਂਗੇ ਸਾਮੰਤ ਗੋਇਲ ਨੂੰ। ਔਰ ਉਹੀ ਸਾਮੰਤ ਗੋਇਲ ਉੱਥੋਂ ਜਿਉਂ ਹੀ ਉਹਨੂੰ ਐਕਸਪੈਲ ਕਰਨ ਤੱਕ ਮੌਕਾ ਆਉਣ ਵਾਲਾ ਸੀ, ਉਹਨੂੰ ਵਾਪਸ ਸੱਦ ਲਿਆ, ਕਿਉਂਕਿ ਉਦੋਂ ਉਹਦੀ ਮੋਨੀਟਰਿੰਗ ਜਾਂ ਉਹਦੀ ਜਿਹੜੀ ਹੈ ਸ਼ੈਫਰਡਿੰਗ ਜਾਂ ਉਸ ਦੀ ਮੈਂਟਰਿੰਗ ਉਹ ਅਜੀਤ ਡੋਵਲ ਕਰ ਰਿਹਾ ਸੀ। ਔਰ ਉਹੀ ਸਾਮੰਤ ਗੋਇਲ ਜਿਹੜਾ ਇੰਗਲੈਂਡ ਦੇ ਵਿੱਚ ਸਿੱਖਾਂ ਦੇ, ਔਰ ਉਹ ਵੀ ਪੰਜਾਬ ਕਾਡਰ ਦਾ IPS, ਜਿਹਨੇ 1980 90 ਦੇ ਵਿੱਚ ਇਹਨਾਂ ਨੇ ਜਿਨ੍ਹਾਂ ਦੇ ਖਿਲਾਫ 1500 ਤੋਂ ਜ਼ਿਆਦਾ ਕੇਸ ਐਨਕਾਊਂਟਰ ਦੇ ਜਿਹੜੇ ਇਨਸਾਫ ਜਥੇਬੰਦੀ ਨੇ ਜਿਹੜੇ ਨੇ ਐਨਲਿਸਟ ਕੀਤੇ ਹੋਏ ਨੇ, ਜਿਸ ਨੂੰ ਵਾਸ਼ਿੰਗਟਨ ਪੋਸਟ ਨੇ ਕੋਟ ਕੀਤਾ। ਸੋ ਉਹ ਬਾਅਦ 'ਚ ਉਹੀ ਜਿਹੜਾ ਸਾਮੰਤ ਗੋਇਲ ਹੈ ਉਹ ਰਾਹ ਦਾ ਚੀਫ ਹੈ, ਜਦੋਂ ਕਿ ਹਰਦੀਪ ਸਿੰਘ ਨਿੱਜਰ
ਔਰ ਗੁਰਪ੍ਰੀਤ ਸਿੰਘ ਪੰਨੂ ਮਰਡਰ ਪਲਾਟ ਔਰ ਬਾਕੀ ਖਾਲਿਸਤਾਨੀ ਐਕਟਿਵਿਸਟ ਅਮਰੀਕਾ ਕੈਨੇਡਾ 'ਚ ਜਿਹੜਾ ਮਾਰਨ ਦੀ ਲਾਈਨ ਸ਼ੁਰੂ ਹੁੰਦੀ ਹੈ। ਫਿਰ ਅਜੀਤ ਡੋਵਾਲ ਜਿਹੜਾ ਇਹਨਾਂ ਦਾ ਪਿਓ ਹੈ ਔਰ ਇਹ ਸਾਹਮਣੇ ਹੈ ਕਿ ਭਾਈ ਇਹ ਕਦੇ ਵੀ, ਔਰ ਇਹ ਗੱਲ ਨੂੰ ਜਿਹੜਾ ਰਾਹ ਦਾ ਸਾਬਕਾ ਚੀਫ ਹੈ ਅਮਰਜੀਤ ਸਿੰਘ ਦੁਲਟ, ਉਹ ਕਨਫਰਮ ਕਰਦਾ ਹੈ ਵੀ ਕੋਈ ਵੀ ਰਾਹ ਦਾ ਐਕਸ਼ਨ ਇਸ ਲੈਵਲ ਦਾ NSA ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਸ ਦੀ ਪਰਮਿਸ਼ਨ ਲਈ ਜਾਂਦੀ ਹੈ। ਉਹਨੇ ਕਿਹਾ ਜੀ ਇਹ ਸਾਡਾ ਪਾਰਟ ਸੀ। ਔਰ ਅਜੀਤ ਡੋਵਲ ਬਾਰੇ ਫਿਰ ਇਹ ਹੁੰਦਾ ਹੈ ਕਿ 2014 'ਚ ਜਦੋਂ ਮੋਦੀ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਦਾ ਹੈ, ਹੁਣ ਤਾਂ 10 ਸਾਲ ਦੀ ਉਹਦੀ ਟਰਮ ਹੈ, ਤੇ ਪਹਿਲੀ ਫਾਈਲ ਦੇ ਉੱਤੇ ਜਿਹੜੇ ਪਹਿਲੇ ਦਸਤਖਤ ਉਹਨੇ ਕੀਤੇ ਉਹ ਅਜੀਤ ਡੋਵਾਲ ਨੂੰ, ਜਿਹੜਾ 2005 ਦਾ ਰਿਟਾਇਰ ਹੋ ਚੁੱਕਾ ਸੀ ਇੰਟੈਲੀਜੈਂਸ ਬਿਊਰੋ ਚੋਂ, ਉਸ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣ। ਸੋ ਚੇਨ ਆਫ ਕਮਾਂਡ ਤੁਸੀਂ ਦੇਖੋਗੇ ਮੋਦੀ, ਫਿਰ ਜਿਹੜਾ ਅਜੀਤ ਡੋਵਾਲ, ਫਿਰ ਸਾਮੰਤ ਗੋਇਲ, ਇਵੈਂਚੁਅਲੀ ਵਿਕਰਮ ਯਾਦਵ, ਫਿਰ ਨਿਖਿਲ ਗੁਪਤਾ, ਤੇ ਫਿਰ ਹੁਣ ਹਾਇਰਡ ਮਰਸਨਰੀਜ਼ ਦੀ ਗੱਲ ਕਰਾਂਗੇ ਕਿਉਂਕਿ ਅੱਜ ਜਿਹੜੀ ਖਬਰ ਚਾਰ ਚਫੇਰੇ ਹੈ, ਉਹਨਾਂ ਜਿਹੜੇ ਤਿੰਨੋਂ ਹੀ ਪਹਾੜੇ ਦੇ ਕਾਤਲ ਫੜੇ ਨੇ। ਕਿਉਂਕਿ ਇਸ ਗੱਲ ਦਾ ਜਦੋਂ ਟਰੂਡੋ ਨੇ ਵੀ ਐਲਾਨ ਕੀਤਾ, ਉਹਨੂੰ ਵੀ ਪਤਾ ਸੀ ਕਿ ਭਾਈ, ਔਰ ਅਸੀਂ ਵੀ ਇਹ ਆਪਣੀਆਂ ਜਿਹੜੀਆਂ ਗੁਫ਼ਤਗੂ 'ਚ ਸੀ ਕਿ ਮੁੰਡੇ ਤਾਂ ਆਪਣੇ ਦੇਸੀ ਹੋਣਗੇ, ਜਿਹੜੇ ਕਿ ਪਹਾੜੇ ਦੇ ਟੱਟੂ, ਉਹਨਾਂ ਨੂੰ ਕਿਹਨੇ ਰਿਕਰੂਟ ਕੀਤਾ, ਕਿਵੇਂ ਉਹਨਾਂ ਨੂੰ ਵਰਤਿਆ। ਔਰ ਉਹ ਗੱਲ ਅੱਜ ਸਾਹਮਣੇ ਆਈ ਕਿ ਭਾਈ RCMP ਨੇ, ਜਿਨ੍ਹਾਂ ਨੇ ਲਗਭਗ 10-11 ਮਹੀਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ। ਕਿਉਂਕਿ ਜਦੋਂ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, ਉਸ ਤੋਂ ਠੀਕ 2 ਦਿਨ ਬਾਅਦ ਜਦੋਂ 20 ਸਤੰਬਰ ਨੂੰ ਅਸੀਂ ਦੇਖਦੇ ਹਾਂ ਕਿ ਵਿਨੀਪੈਗ ਦੇ ਵਿੱਚ 39 ਸਾਲਾ ਜਿਹੜਾ ਸੁਖਦੂਲ ਸਿੰਘ ਗਿੱਲ, ਉਸ ਦਾ ਮਰਡਰ ਹੁੰਦਾ ਹੈ ਡੁਪਲੈਕਸ ਦੇ ਵਿੱਚ ਉਸ ਦੇ, ਔਰ ਇਹ 11 ਗੋਲੀਆਂ ਲੱਗਦੀਆਂ ਨੇ ਕਿਉਂਕਿ ਇਹ ਨੇਬਰ ਨੇ ਹੀ ਰਿਪੋਰਟ ਕੀਤਾ। ਫਿਰ ਇਹ ਜਿਹੜਾ ਇਸ ਤੋਂ ਫੌਰਨ ਬਾਅਦ ਅਸੀਂ ਇੱਕ ਦਿਨ ਇਸ ਤੋਂ ਪਹਿਲਾਂ ਜਿਹੜਾ ਇਹ ਵੀ ਆਉਂਦਾ ਕਿ ਵੀ ਜਿਹੜੇ 43 ਨਾਂ ਇਸ ਤੋਂ ਇੱਕ ਦਿਨ ਪਹਿਲਾਂ ਦਿੱਤੇ ਸੀ ਇੰਡੀਅਨ ਗਵਰਨਮੈਂਟ ਨੇ ਕਿ ਜੀ NIA ਨੇ ਕੈਨੇਡਾ ਨੂੰ ਦਿੱਤੇ ਨੇ ਕਿ ਜੀ ਇਹ ਖਾਲਿਸਤਾਨ ਟਾਈਗਰ ਫੋਰਸ ਦੇ ਨੇ, ਉਹਨਾਂ ਦੇ ਵਿੱਚ ਇਹ ਗਿੱਲ ਵੀ ਸੀ। ਔਰ ਇਸ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਦੋਂ ਵੀ ਮੈਂਸ਼ਨ ਕਰਦੇ ਨੇ, ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਸੁਖਦੂਲ ਸਿੰਘ ਗਿੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਇਸ ਦਾ ਵੀ ਕਿਵੇਂ ਮਰਡਰ ਕੀਤਾ ਗਿਆ। ਫਿਰ ਅਸੀਂ ਇਹ ਦੇਖਦੇ ਹਾਂ ਕਿਉਂਕਿ ਮੈਂ CBC ਦੀ ਜਿਹੜੀ ਅੱਜ ਡੀਟੇਲ ਸਟੋਰੀ ਹੈ, ਜਦੋਂ ਕਿ RCMP ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਬੜੀ ਡੀਟੇਲ ਦੇ ਵਿੱਚ, ਆਮ ਵੀ ਉਹਦੇ 'ਚ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਵੀ ਜਿਹੜੇ ਨੇ, ਸਿੱਖ ਗੁਰਦੁਆਰੇ ਦੇ ਮਨਿੰਦਰ ਸਿੰਘ, ਇਹ ਸਾਰੇ ਸ਼ਾਮਲ ਸੀ। ਸੋ ਉਹਦੇ 'ਚ ਜਿਹੜਾ ਇਹਨਾਂ ਦਾ ਜ਼ਿਕਰ ਅਸੀਂ ਕਰਨ ਤੋਂ ਪਹਿਲਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ 6 ਵੀਕ ਗਿੱਲ ਦੀ ਡੈਥ ਤੋਂ ਬਾਅਦ ਜਿਹੜਾ ਇੱਕ ਹੋਰ ਵੈਸਟਰਨ ਪ੍ਰੋਵਿੰਸ ਦੇ ਵਿੱਚ ਡੇ ਲਾਈਟ ਮਰਡਰ ਹੁੰਦਾ ਹੈ, ਤੇ ਉਹਦੇ ਨਾਲ ਈਵਨ ਉਸ ਦਾ 11 ਸਾਲਾ ਬੱਚਾ ਵੀ ਮਾਰਿਆ ਜਾਂਦਾ ਹੈ, ਹਰਪ੍ਰੀਤ ਉੱਪਲ, ਇਹ 41 ਸਾਲਾਂ ਦਾ ਹੈ। ਔਰ ਇਸ ਦੇ ਨਾਲ ਜਿਹੜੇ ਨੇ 2 ਹੋਰ ਨੇ, ਉਹਨਾਂ 'ਚ 11 ਸਾਲਾ ਬੱਚਾ ਵੀ ਜਿਹੜਾ ਮਾਰਿਆ ਜਾਂਦਾ ਹੈ। ਔਰ ਇਹ ਸਾਰੇ ਹੀ ਅਸੀਂ ਦੇਖਦੇ ਹਾਂ ਕਿ ਇਹ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਇਹ ਜਿਹੜੇ ਮਰਡਰ ਨੇ ਇਹ ਐਡਮਿੰਟਨ ਔਰ ਇਸ ਦੇ ਆਲੇ ਦੁਆਲੇ 'ਚ ਹੁੰਦੇ ਨੇ। ਸੋ ਨੋ ਵੰਡਰ ਕਿ ਬਈ ਇਹ ਜਿਹੜਾ ਸਾਰਾ ਇੱਕ ਗੈਂਗਸਟਰ ਕਲੈਨ ਖੜਾ ਕੀਤਾ ਗਿਆ, ਇਸ ਨੂੰ ਸੁਪਰਵਾਈਜ਼ ਤਾਂ ਫਿਰ ਉਹੀ ਰਾਹ ਦਾ ਬੰਦਾ ਕੈਨੇਡਾ 'ਚ ਕਰ ਰਿਹਾ ਸੀ। ਇਹਨਾਂ ਬਾਰੇ ਜਿਹੜੇ 3 ਬੰਦੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਮਰਡਰ ਦੇ ਲਈ ਔਰ ਦੂਸਰੇ, ਉਹਨਾਂ ਦੇ ਨਾਂ ਜਿਹੜੇ ਅੱਜ ਜਨਤਕ ਕੀਤੇ ਨੇ RCMP ਨੇ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਿੰਨੋਂ ਹੀ 20 ਔਰ 22 ਸਾਲ ਦੀ ਉਮਰ ਦੇ ਨੇੜੇ ਤੇੜੇ ਦੇ ਨੇ। ਉਸ ਤੋਂ ਔਰ ਤਿੰਨੋਂ ਹੀ ਜਿਹੜੇ ਨੇ ਕਰਨਦੀਪ ਸਿੰਘ, ਔਰ ਇੱਕ ਦੇ ਨਾਂ ਨਾਲ ਬਰਾੜ ਲੱਗਾ ਹੋਇਆ, ਮੇਰੇ ਸਾਹਮਣੇ ਨਾਂ ਸੀਗੇ, ਇਹ ਜਿਹੜੇ ਨੇ ਇਹਨਾਂ ਨੂੰ ਉਹਨਾਂ ਨੇ ਉਹ ਹਾਇਰਡ ਨੇ, ਉਹਨਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਨੇ ਇਸ ਨੂੰ ਜੋੜਿਆ। ਔਰ ਇਸ ਦੇ ਚਲਦਿਆਂ ਜਿਹੜਾ ਮਨਦੀਪ ਮੂਕਰ ਸੁਪਰਡੈਂਟ ਹੈ ਇਨਵੈਸਟੀਗੇਸ਼ਨ ਟੀਮ ਦਾ, ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਮਨਦੀਪ ਮੂਕਰ ਨੇ, ਉਹਨਾਂ ਨੇ ਕਿਹਾ ਵੀ ਇਹ ਤਿੰਨੋਂ ਹੀ ਕਰਨ ਬਰਾੜ, ਕਰਨਪ੍ਰੀਤ ਸਿੰਘ ਔਰ ਕਮਲਪ੍ਰੀਤ ਸਿੰਘ, ਆਲ ਮੈਨ ਇਨ देयर 20s, ਇਹ 20 ਸਾਲਾਂ ਦੇ 22, 23 ਔਰ ਇੱਕ ਥੋੜਾ ਲੰਬੀ ਉਮਰ ਦਾ ਜਿਹੜਾ ਵੱਡੀ ਉਮਰ ਦਾ, ਔਰ ਇਹ ਤਿੰਨੋਂ ਹੀ ਜਿਹੜੇ ਨੇ ਇਹ ਇੰਡੀਅਨ ਨੈਸ਼ਨਲ ਨੇ। ਲਗਭਗ 3 ਤੋਂ 5 ਕਿਉਂਕਿ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ, ਇਸ ਲਈ ਕੁਝ ਡਿਟੇਲ ਮੈਂ ਉਹ ਸਾਰੀ ਪ੍ਰੈਸ ਕਾਨਫਰੰਸ ਵੀ ਲਾਈਵ ਦੇਖੀ ਹੈ ਜਿਹੜੀ ਇੰਗਲਿਸ਼ ਔਰ ਫ੍ਰੈਂਚ
ਦੋਨਾਂ ਦੇ ਵਿੱਚ ਚੱਲ ਰਹੀ ਹੈ। RCMP ਔਰ ਬਾਕੀ ਉਹਨਾਂ ਦੇ ਅਧਿਕਾਰੀ ਨੇ ਅੱਛਾ ਜਦੋਂ ਕੋਈ ਕੀ ਸਵਾਲ ਆਉਂਦਾ ਤੇ ਉੱਥੇ ਉਹ ਰੁਕ ਜਾਂਦੇ ਨੇ ਕਿ ਜੀ ਸਟਿਲ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ। ਸੋ ਅਸੀਂ ਵੀ ਉਨੀ ਕੀ ਗੱਲ ਕਰ ਪਾਵਾਂਗੇ ਜਿੰਨਾ ਕਿ ਉਹ ਸਾਰੇ ਤੋਂ ਬਾਹਰ ਆਉਂਦਾ। ਇਹਦੇ 'ਚੋਂ ਜ਼ਾਹਰ ਹੈ ਕਿ ਵੀ ਇਹ ਤਿੰਨੋਂ ਹੀ ਜਿਹੜੇ ਨੇ ਕਰਨ ਬਰਾੜ, ਕਰਨਪ੍ਰੀਤ ਔਰ ਕਮਲਪ੍ਰੀਤ ਇਹ 20s ਦੇ ਵਿੱਚ ਨੇ ਔਰ ਇਹਨਾਂ ਦਾ ਸਟੇਟਸ ਐਜ਼ ਸਟੂਡੈਂਟ ਵੀਜ਼ੇ ਤੇ ਆਏ। ਜ਼ਾਹਰ ਹੈ ਇੰਡੀਆ ਨੇ ਫੈਸਿਲਿਟੇਟ ਕੀਤਾ। ਗੈਂਗਸਟਰ ਨੇ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਜੁੜਦਾ ਹੈ ਔਰ ਜਿਹੜੇ ਦੋ ਔਰ ਐਡਮਿੰਟਨ 'ਚ ਤਿੰਨੋਂ ਗ੍ਰਿਫਤਾਰ ਕੀਤੇ ਗਏ। ਇਹ ਕਨਫਰਮ ਉਹਨਾਂ ਨੇ ਕੀਤਾ ਹੈ ਕਿ ਆਲ ਦਾ 3 ਅਰੈਸਟਡ ਇਨ ਐਡਮਿੰਟਨ। ਹੁਣ ਐਡਮਿੰਟਨ ਜਿਹੜਾ ਅਲਬਰਟਾ ਸਟੇਟ ਦੇ ਵਿੱਚ ਹੈ ਔਰ ਪਹਿਲਾ ਕ੍ਰਾਈਮ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇਹਨਾਂ 'ਚੋਂ ਕਿਸੇ ਨੇ ਡਰਾਈਵਰ ਦਾ ਰੋਲ ਅਦਾ ਕੀਤਾ, ਕਿਸੇ ਨੇ ਸ਼ੂਟਰ ਦਾ ਕੀਤਾ, ਕਿਸੇ ਨੇ ਹੋਰ ਕੀਤਾ। ਉਹ ਮਲਟੀਪਲ ਰੋਲ ਨੇ, ਟ੍ਰੇਨਡ ਉਹ ਇਹਨਾਂ ਦੇ ਕਮਾਂਡੋ। ਔਰ ਉਹਦੇ 'ਚ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜੇ ਸਾਹਮਣੇ ਆਇਆ ਕਿ ਭਾਈ ਇੱਕ ਮੋਸਾਦ ਦੀ ਟੀਮ ਫਲਾਂ ਚਕਰਾਤੇ 'ਚ ਬੈਠੀ ਆ ਜਾਂ ਦੂਜੀ ਬੈਠੀ ਆ, ਕਿਉਂਕਿ ਇਹ ਸਾਰਾ ਜਿਹੜਾ ਕਿਲਿੰਗ ਸਟਾਈਲ ਹੈ, ਜਦੋਂ ਅਸੀਂ ਗੱਲ ਕਰਾਂਗੇ ਅਗਲੇ ਟੌਪਿਕਸ ਦੇ ਵਿੱਚ ਵੀ ਕਿ ਇਹ ਜਿਹੜਾ ਟਰਾਂਸਨੈਸ਼ਨਲ ਕਿਲਿੰਗ ਹੈ, ਟਾਰਗੇਟ ਕਿਲਿੰਗ ਹੈ, ਇਸ 'ਚ ਬੇਸ਼ੱਕ ਰਸ਼ੀਆ ਵੀ, ਚਾਈਨਾ ਵੀ, ਦੂਸਰਿਆਂ ਦੇ ਵੀ ਨਾਂ ਵੱਜਦੇ ਨੇ, ਪਰ ਇਸ ਦੇ ਵਿੱਚ ਜੇ ਮਾਸਟਰੀ ਹੈ ਤੇ ਉਹ ਮੋਸਾਦ ਦੀ ਹੈ। ਕਿਉਂਕਿ ਮੋਸਾਦ ਨੇ ਪਹਿਲਾਂ ਨਾਜ਼ੀਆਂ ਨੂੰ ਹਿੱਟ ਕੀਤਾ, ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਲਸਤੀਨੀਆਂ ਨੂੰ, ਖਾਸ ਤੌਰ ਤੇ ਹਮਾਸ, ਔਰ ਇਸ ਤੋਂ ਪਹਿਲਾਂ ਜਿਹੜੀ ਬਲੈਕ ਸਪਟੈਂਬਰ ਜਿਹਦੇ 'ਚ ਕਿ ਇਜ਼ਰਾਈਲੀ ਪਲੇਅਰ ਮਾਰੇ ਗਏ ਸੀ ਓਲੰਪਿਕ ਸ਼ਾਇਦ ਜਰਮਨੀ ਦੇ ਵਿੱਚ ਹੋਈ ਸੀ, ਉਸ ਦੇ ਵਿੱਚ ਉਹਨਾਂ ਨੇ ਉਹ ਸਾਰੇ ਐਲੀਮੀਨੇਟ ਕਰਤੇ ਸੀ। ਸੋ ਉਹ ਜਿਹੜਾ ਸਾਰੀ ਟ੍ਰੇਨਿੰਗ ਹੈ ਜਿਸ ਲੈਵਲ ਦੀ, ਔਰ ਜੇ ਤੁਸੀਂ ਈਵਨ ਹਰਦੀਪ ਸਿੰਘ ਨਿੱਜਰ ਦਾ ਦਿਨ ਦਿਹਾੜੇ ਇਨ ਦਾ ਸਨਲਾਈਟ ਦੇਖਦੇ ਹੋ ਤੇ ਇਹ ਮਹਿਜ਼ ਇਵੇਂ ਨਹੀਂ ਹੈ ਕਿ ਕੋਈ ਵਿਗੜਿਆ ਮੁੰਡਾ ਪਿੰਡ ਦਾ ਪੰਜਾਬ ਦਾ ਆ ਗਿਆ ਉਹਨੂੰ ਤੁਸੀਂ ਗਨ ਫੜਾ ਦਿੱਤੀ ਤਾਂ ਉਹਨੇ ਕੋਈ ਨਹੀਂ। ਇਹ ਸਾਰਾ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਉਹ ਪਾਰਟ ਕੀਤਾ, ਜਿਵੇਂ ਉਤਰੇ, ਜਿਵੇਂ ਕਿਲਿੰਗ ਕੀਤੀ, ਜਿਵੇਂ ਡਿਸਐਪੀਅਰ ਹੋਏ, ਜਿਵੇਂ ਸਬੂਤ ਸਾਰੇ ਨਹੀਂ। ਇਹ ਤਾਂ ਔਰ ਅੱਜ ਵੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤੇ ਉਹਨਾਂ ਦੇ ਜਿਹੜੇ RCMP ਦੇ ਚੀਫ ਉਹ ਕਹਿ ਰਹੇ ਸੀ, ਉਹਨੇ ਬਰੇਵ ਸਿੱਖ ਨੇਸ਼ਨ ਕਿਹਾ। ਉਹਨੇ ਕਿਹਾ ਕਿ ਵੀ ਅਸੀਂ ਇਸ ਸਿੱਟੇ ਤੇ ਨਾ ਫੜ ਸਕਦੇ ਜੇ ਬਹਾਦਰ ਸਿੱਖ ਸਾਹਮਣੇ ਨਾ ਆਉਂਦੇ ਵਿਦ ਦਾ ਐਵੀਡੈਂਸ। ਹੁਣ ਅਦਰਵਾਈਜ਼ ਗੈਂਗਸਟਰ ਜਾਂ ਕਿਲਰਸ ਉਹਨਾਂ ਦਾ ਇੰਨਾ ਕੁ ਡਰ ਹੁੰਦਾ ਹੈ ਕਿ ਕੌਣ ਸਾਹਮਣੇ ਆਉਂਦਾ। ਸੋ ਐਵੀਡੈਂਸ ਕਿਵੇਂ ਹੋਏ, ਕਿਉਂਕਿ ਡੈਸ਼ ਬੋਰਡ ਕੈਮਰਿਆਂ ਦਾ ਵੀ ਸਹਾਰਾ ਕੋਈ ਬਹੁਤਾ ਨਹੀਂ ਸੀ ਆਇਆ। ਮੌਕੇ ਦੇ ਉੱਤੇ ਰੌਲਾ ਗੌਲਾ ਜ਼ਰੂਰ ਸੁਣਿਆ, ਨੇੜੇ ਕੋਈ ਖੇਡ ਰਹੇ ਸੀ ਵਾਲੀਬਾਲ ਕੇ ਬਾਸਕਟਬਾਲ, ਭੱਜ ਕੇ ਵੀ ਆਇਆ, ਪਿੱਛਾ ਕਿਹਨੇ ਕਰਨਾ ਸੀ। ਔਰ ਇਸ ਸਾਰੇ ਦੇ ਬਾਵਜੂਦ ਅਸੀਂ ਪਹਿਲਾਂ ਤਾਂ ਜਸਟਿਨ ਟਰੂਡੋ ਜਿਨ੍ਹਾਂ ਨੇ ਬੋਲਡ ਸਟੈਂਡ ਲਿਆ ਔਰ ਬੇਸ਼ੱਕ 10-11 ਮਹੀਨੇ ਲੱਗੇ, ਪਰ RCMP ਕਿਉਂਕਿ ਦੇਖੋ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਫੜਨ ਤੋਂ ਪਹਿਲਾਂ ਕਈ ਵਾਰ ਉਹ ਐਵੀਡੈਂਸ ਵੀ ਇਕੱਠਾ ਕਰ ਰਹੇ ਹੁੰਦੇ। ਤੁਹਾਨੂੰ ਇਹ ਹੁੰਦਾ ਵੀ ਟੈਕਨੀਕਲ ਗਰਾਊਂਡ ਤੇ, ਕਿਉਂਕਿ ਕੋਰਟ ਆਲਰੇਡੀ ਇੰਡੀਪੈਂਡੈਂਟ ਨੇ, ਵੀ ਉਹਨਾਂ 'ਚ ਕੇਸ ਟੁੱਟ ਨਾ ਜਾਏ। ਸੋ ਜਦੋਂ ਤੱਕ ਫਿਰ ਹਰ ਸਿਟੀਜ਼ਨ ਦੇ ਆਪਣੇ ਹੱਕ ਨੇ, ਤੁਸੀਂ ਰਾਤ ਨੂੰ ਅੱਧੀ ਰਾਤ ਜਾ ਕੇ ਨਹੀਂ ਛਾਪਾ ਮਾਰ ਸਕਦੇ। ਸੋ ਇਹਨਾਂ ਦੇ ਉੱਤੇ ਵੀ ਉਹਨਾਂ ਦੀ ਸਰਵੇਲੈਂਸ ਕਈ ਮਹੀਨਿਆਂ ਤੋਂ ਸੀ, ਜਿਵੇਂ ਇਸ ਤੋਂ ਪਹਿਲਾਂ ਗਲੋਬ ਐਂਡ ਮੇਲ ਨੇ ਸਟੋਰੀ ਬ੍ਰੇਕ ਕੀਤੀ ਸੀ। ਲੇਕਿਨ ਜਿਹੜੀ ਹੈ ਫਿਰ ਉਹਨਾਂ ਦਾ ਅਜੇ ਹੈ ਕਿ ਵੀ ਇਹ ਇੱਕ ਹਿੱਸਾ ਹੈ ਜੋ RCMP ਨੇ ਕਿਹਾ ਔਨ ਗੋਇੰਗ ਇਨਵੈਸਟੀਗੇਸ਼ਨ ਹੈ। ਇਹਨਾਂ ਦੇ ਹੋਰ ਨਾਲ ਕੌਣ ਇਨਵੋਲਵ ਨੇ, ਕੀ ਨੇ, ਕਿਉਂਕਿ ਜਦੋਂ ਇਸ ਸਾਰੇ ਨੂੰ ਖੋਲ੍ਹਿਆ ਜਾਏਗਾ, ਅਜੇ ਤਾਂ ਇਹ ਐਡਮਿੰਟਨ ਦੇ ਮਰਡਰਸ ਦੀ ਗੱਲ ਹੋਈ ਜਿਹਨਾਂ 'ਚ 11 ਇਅਰਸ ਬॉय ਦਾ ਵੀ ਹੈ। ਈਵਨ ਮੈਨੂੰ ਇਹ ਲੱਗਦਾ ਹੈ ਵੀ ਈਵਨ ਜਦੋਂ 2 ਸਾਲ 3 ਸਾਲ ਪਹਿਲਾਂ ਤੱਕ ਵੀ ਜੇ ਗੱਲ ਜਾਏਗੀ ਇਹਨਾਂ ਗੈਂਗਸਟਰਸ ਰਾਹੀਂ ਕੁਛ ਨਿਕਲੇਗਾ, ਰਿਪਦਮਨ ਸਿੰਘ ਮਲਕ ਭਾਵੇਂ ਉਹਨਾਂ ਦਾ ਹੀ ਬੰਦਾ ਸੀ, ਉਹਦਾ ਵੀ ਜਿਹੜਾ ਨਿਕਲੇਗਾ। ਔਰ ਈਵਨ ਜਿਹੜਾ ਇਸ ਦੀਆਂ ਕੜੀਆਂ ਜੋ ਜੁੜਦੀਆਂ ਹੀ ਨੇ ਉਹ ਸਾਹਮਣੇ ਨੇ। ਔਰ ਇਸ ਦੇ ਉੱਤੇ ਅਸੀਂ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਹਾਂ RCMP ਨੂੰ ਵੀ ਕਿ ਉਹਨਾਂ ਨੇ ਇਸ ਕੇਸ ਨੂੰ ਐਟਲੀਸਟ ਕਰੈਕ ਕੀਤਾ ਹੈ। ਇਹਦੀ ਟਾਈਮਿੰਗ ਵੀ, ਜਦੋਂ ਕਿ ਆਲਰੇਡੀ ਜਿਹੜਾ ਵਾਸ਼ਿੰਗਟਨ ਪੋਸਟ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕਮਜ਼ੋਰ ਨੀਤੀ ਹੈ ਕਿ ਇਹਦੇ ਬਾਵਜੂਦ ਕਿ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਔਰ CIA ਇਹ ਸਾਰੇ ਜਿਹੜੇ ਨੇ ਉਹ ਇੰਡੀਆ ਦੀ ਰਾਹ ਔਰ ਉਹਨੂੰ ਵਿਕਰਮ ਯਾਦਵ ਔਰ ਡੋਵਾਲ ਉਹਨਾਂ ਨੂੰ ਇੰਡਾਈਕਟ ਕਰਨਾ ਚਾਹੁੰਦੇ ਸੀ, ਪਰ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਨੇ ਪੈਰ ਪਿੱਛੇ ਖਿੱਚਿਆ। ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਬੜੀ ਮਜ਼ਬੂਤੀ ਦੇ ਨਾਲ ਅਗੇਨ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਹੈ, ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਕੈਨੇਡਾ ਦੀ ਡਿਲੇ ਇਸ ਲਈ ਚੱਲ ਰਹੀ ਹੈ ਕਿ ਉਹ ਨਿਖਿਲ ਗੁਪਤਾ ਦੀ ਜਿਹੜੀ ਐਕਸਟ੍ਰੈਡੀਸ਼ਨ ਅਮਰੀਕਾ 'ਚ ਨਹੀਂ ਹੋ ਰਹੀ ਔਰ ਉਹ ਹੀ ਮਾਸਟਰਮਾਈਂਡ, ਕਿਉਂਕਿ ਮੇਨ ਹਾਲਾਂਕਿ ਇਹਨਾਂ ਨੇ ਕਪਲ ਆਫ ਡਿਫਰੈਂਟ ਗੈਂਗਸ ਅਮਰੀਕਾ 'ਚ ਜਿਹੜੇ ਹਾਇਰ ਕੀਤੇ, ਜਿਹੜੇ ਜ਼ਾਹਰ ਹੈ ਉਹ ਤਾਂ ਖਬਰ ਏਜੰਟ ਹੀ ਸੀ FBI ਦੇ,
ਉਹ ਵੀ ਕੈਨੇਡਾ 'ਚ ਵੀ ਡਿਫਰੈਂਟ ਜਦੋਂ ਕੋਈ ਇਸ ਕਿਸਮ ਦਾ ਨੈਟਵਰਕ ਬਣਾਉਂਦਾ ਹੈ, ਉਹਨਾਂ ਨੇ ਇਹ ਇੱਕ ਦਾ ਦੂਜੇ ਨੂੰ ਪਤਾ ਨਹੀਂ ਹੁੰਦਾ ਹੈ। ਹਾਲਾਂ ਨਿਖਿਲ ਗੁਪਤਾ ਜਦੋਂ ਇੱਥੋਂ ਵਾਲੇ ਨੂੰ ਹਾਇਰ ਕਰ ਰਿਹਾ ਸੀ, ਉਹਨੂੰ ਕਹਿ ਰਿਹਾ ਸੀ ਵੀ ਅਸੀਂ ਕੈਨੇਡਾ ਦੇ 3 ਇੰਪੋਰਟੈਂਟ ਟਾਰਗੇਟ ਨੇ, ਦੈਨ ਵੀ ਹੈਵ ਹੀਅਰ, ਤੁਹਾਨੂੰ ਅਸੀਂ ਬਹੁਤ ਸਾਰਾ ਕੰਮ ਦਿਆਂਗੇ। ਸੋ ਇਹ ਪਹਿਲਾਂ ਤਾਂ ਇਸ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ, ਜਿਸ ਦੇ ਉੱਤੇ ਅਜੇ ਤੱਕ ਇੰਡੀਅਨ ਗਵਰਨਮੈਂਟ ਦਾ ਕੋਈ ਰਿਐਕਸ਼ਨ ਦੇਖਣ 'ਚ ਨਹੀਂ ਆਇਆ। ਸਾਹਮਣੇ ਆਏਗਾ ਕਿਉਂਕਿ ਅਜੇ ਤਾਂ ਉਹਨਾਂ ਨੇ ਪੋਸੀਬਲ ਲਿੰਕ ਗੈਂਗਸਟਰ ਲਾਰੈਂਸ ਗੈਂਗ ਔਰ ਐਜ਼ ਏ ਸਟੂਡੈਂਟ ਵੀਜ਼ਾ ਤੇ ਆਏ ਫੈਸਿਲੀਟੇਟ ਕਿਨੇ ਕੀਤਾ, ਇਹ ਸਾਰੇ ਸਾਹਮਣੇ ਆਉਂਦਾ ਹੈ। ਔਰ ਇਸ ਦੇ ਉੱਤੇ ਜਿਹੜੀ CBC ਦੀ ਮੇਨ ਖਬਰ ਹੈ, ਈਵਨ CNN ਨੇ ਵੀ ਇਸ ਨੂੰ ਕਵਰ ਕੀਤਾ ਹੈ। ਪੁਲਿਸ ਸੇ 3 men arrested charged in killing of BC Sikh activists। CBC ਨੇ ਕਿਹਾ ਪੁਲਿਸ ਮੇਕਸ ਅਰੈਸਟ ਇਨ ਕਿਲਿੰਗ ਆਫ BC Sikh activist ਹਰਦੀਪ ਸਿੰਘ ਨਿੱਜਰ। ਔਰ CNN ਨੇ ਈਵਨ ਇਸ ਦੇ ਉੱਤੇ ਉਹਨੇ ਅਮਰੀਕਾ ਦੇ ਹਵਾਲੇ ਨਾਲ ਵੀ ਇਸ ਨੂੰ ਕੋਟ ਕੀਤਾ, ਜਿਹੜਾ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਹੈ, ਇਸ ਦੀ ਜਿਹੜੀ ਹੈ ਉਹ ਇਹ ਅਨਫੋਲਡ ਹੋਣੀ ਸ਼ੁਰੂ ਹੋਈ ਹੈ। CNN ਨੇ ਜਿਹੜੀ ਹੈਡਲਾਈਨ ਦਿੱਤੀ, ਉਹਨਾਂ ਨੇ ਕਿਹਾ ਕੈਨੇਡਾ ਚਾਰਜਸ 3 ਇੰਡੀਅਨ ਨੈਸ਼ਨਲਸ ਫॉर ਅਸੈਸੀਨੇਸ਼ਨ ਆਫ ਸਿੱਖ ਸੈਪਰੇਟਿਸਟ। ਔਰ ਇਹ ਉਸਨੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਲਰੇਡੀ ਰਿਪੀਟ ਕੀਤੀਆਂ ਨੇ, ਇਹ ਇਹਨਾਂ ਨੂੰ ਕੀਤਾ ਹੈ। ਹਾਂ, ਇਸ ਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਡਾਕਟਰ ਪ੍ਰਿਤਪਾਲ ਸਿੰਘ ਨੂੰ ਜਿਹੜਾ ਉਹ ਉਹਨਾਂ ਨੇ ਕੋਟ ਕੀਤਾ ਉਹਨਾਂ ਨੇ। ਔਰ ਇਸ 'ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਟਵੀਟ ਵੀ ਕੀਤਾ ਕਿ ਉਹਦੇ 'ਚ ਉਹਨਾਂ ਨੇ ਜਿੱਥੇ ਕੈਨੇਡੀਅਨ ਸਰਕਾਰ ਦੀ ਤਾਰੀਫ ਕੀਤੀ ਹੈ, in light of the egregious assassinations of Hardeep Singh Nijjar and targeting Sikh Americans with murder for hire plot, I must commend the unwavering commitment of Canadian justice by rigorously pursuing those responsible for these crimes is laudable. The involvement of the Indian government in these heinous acts is a blatant violation of international norms and human rights. It is wholly unacceptable for any government to engage in extrajudicial killings or American authorities in their investigative efforts, which are vital to safeguarding the rights and security of the activists globally. We as community stand firm in demanding accountability and will continue to advocate for justice to ensure such reprehensible actions are addressed decisively. So ਜਿਹੜਾ ਇਹਨਾਂ ਦਾ ਇਸ ਦੇ ਉੱਤੇ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਈਵਨ ਜਿਹੜੀ ਉਹਨਾਂ ਦੀ ਵੱਡੀ ਧਿਰ ਹੈ ਆਪੋਜੀਸ਼ਨ ਲਿਬਰਲ ਪਾਰਟੀ ਦੇ ਉਲਟ ਕੰਜ਼ਰਵੇਟਿਵ, ਜਿਨ੍ਹਾਂ ਦੇ ਕਾਫੀ ਚਾਂਸਿਸ ਨੇ ਕਿ ਉਹ ਪਾਵਰ ਦੇ ਵਿੱਚ ਆ ਸਕਦੇ ਨੇ ਹੁਣ ਦੀਆਂ ਇਲੈਕਸ਼ਨਾਂ ਤੋਂ ਬਾਅਦ। ਕੰਜ਼ਰਵੇਟਿਵ ਪਾਰਟੀ ਨੇ ਆਪਣੀ ਫੌਰਨ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ, ਆਪਣੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ the murder of Hardeep Singh Nijjar is an extremely serious crime. Any foreign interference, particularly the murder of a Canadian citizen on Canadian soil, is unacceptable. कि भी बिल्कुल ये मंजूर नहीं कोई भी foreign interference. We are glad that there have finally been arrests that will bring some justice for Nijjar's family ਐਂਡ ਕਮਿਊਨਿਟੀ। ਕਿ ਵੀ ਅਸੀਂ ਖੁਸ਼ ਹਾਂ ਕਿ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਘੱਟੋ ਘੱਟ ਕੁਛ ਇਨਸਾਫ ਨਿੱਜਰ ਦੇ ਪਰਿਵਾਰ ਔਰ ਸਿੱਖ ਕੌਮ ਨੂੰ ਮਿਲਿਆ। ਦੋਜ਼ ਰਿਸਪੋਂਸਿਬਲ ਸ਼ੁੱਡ ਫੇਸ ਦਾ ਫੁੱਲ ਕਨਸੀਕੁਐਂਸਿਸ ਆਫ ਦੇਅਰ ਕ੍ਰਾਈਮਸ ਐਂਡ ਦਾ ਗਵਰਨਮੈਂਟਸ ਲਾਅ ਐਨਫੋਰਸਮੈਂਟ ਐਂਡ ਇੰਟੈਲੀਜੈਂਸ ਏਜੰਸੀਜ਼ ਮਸਟ relentlessly pursue any other person or entity that was involved in this murder so that they can be held accountable and brought to justice. ਉਹਨਾਂ ਨੇ ਕਿਹਾ ਕੰਜ਼ਰਵੇਟਿਵ ਪਾਰਟੀ ਨੇ ਕਿ ਵੀ ਇਹ ਜਿਹੜੇ ਇਸ ਕਰਤੂਤ ਲਈ ਜ਼ਿੰਮੇਵਾਰ ਨੇ, ਇਸ ਕ੍ਰਾਈਮ ਦੇ ਲਈ, ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਉਸ ਦੇ ਲਈ ਜਿਹੜਾ ਇਵਨ ਗਵਰਨਮੈਂਟ ਦੀਆਂ ਲਾਅ ਫੋਰ ਐਨਫੋਰਸਮੈਂਟ ਏਜੰਸੀਜ਼ ਤੇ ਇੰਟੈਲੀਜੈਂਸ ਏਜੰਸੀਜ਼ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹਨਾਂ ਤੋਂ ਇਲਾਵਾ ਕੋਈ ਵੀ ਹੋਰ ਬੰਦਾ ਜਾਂ ਐਂਟੀਟੀ ਦਾ ਮਤਲਬ ਹੈ ਇੰਡੀਅਨ ਗਵਰਨਮੈਂਟ, ਜਿਨ੍ਹਾਂ ਦੇ ਹਾਇਰਡ ਮਰਸਨਰੀ ਨੇ, ਉਹਨਾਂ ਨੂੰ ਜਿਹੜੇ ਇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ ਔਰ ਇਨਸਾਫ ਕੀਤਾ ਜਾਏ। ਵੀ ਵਿਸ਼ ਦਾ ਗਵਰਨਮੈਂਟ ਵਾਜ਼ ਏਬਲ ਟੂ ਫੋਇਲ ਦਿਸ ਪਲਾਟ ਐਂਡ ਸਟਾਪ ਦਿਸ ਮਰਡਰ ਫਰਮ ਹੈਪਨਿੰਗ ਇਨ ਦਾ ਫਸਟ ਪਲੇਸ ਐਜ਼ ਵਾਜ਼ ਦਾ ਕੇਸ ਇਨ ਦਾ ਯੂਨਾਈਟਿਡ ਸਟੇਟਸ। ਉਹਨਾਂ ਨੇ ਕਿਹਾ ਵੀ ਕਾਸ਼ ਕਿ ਕੈਨੇਡਾ ਦੀ ਗਵਰਨਮੈਂਟ ਇਸ ਪਲਾਟ ਨੂੰ ਪਹਿਲਾਂ ਸਮਝਦੀ
ਤੇ ਹਰਦੀਪ ਸਿੰਘ ਨਿੱਜਰ ਦੀ ਜਾਨ ਬਚ ਸਕਦੀ, ਜਿਵੇਂ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਨਾਕਾਮਯਾਬ ਕੀਤਾ। This only further demonstrates that the government must take further action to protect our country, including by immediately implementing a foreign influence registry. ਹੁਣ ਇੱਕ ਜਿਹੜਾ ਲੈਜਿਸਲੇਚਰ ਹੈ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ ਕਿ ਜਿੰਨੇ ਫੋਰਨ ਏਜੰਟ ਨੇ, ਅਮਰੀਕਾ 'ਚ ਲਾਅ ਹੈ, ਇੱਥੇ ਜਦੋਂ ਕਿਸੇ ਨੇ ਲੌਬੀ ਕਰਨੀ ਹੈ ਕਿਸੇ ਮੁਲਕ ਲਈ ਤੇ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਐਜ਼ ਏ ਫੋਰਨ ਏਜੰਟ, ਕੈਨੇਡਾ 'ਚ ਨਹੀਂ ਹੈ। ਸੋ ਉਹਨੂੰ ਜਿਹੜਾ ਫੋਰਨ ਇਨਫਲੂਐਂਸ ਰਜਿਸਟਰੀ ਦੇ ਥੱਲੇ ਇਸ ਨੂੰ ਕੰਜ਼ਰਵੇਟਿਵ ਪੁਸ਼ ਕਰ ਰਹੇ ਨੇ। ਵੈਸੇ ਹੁਣ ਤਾਂ ਲਿਬਰਲ ਵੀ ਚਾਹੁੰਦੇ ਨੇ ਕਿ ਭਾਈ ਇਸ ਪਤਾ ਹੋਏ ਕਿ ਅਦਰਵਾਈਜ਼ ਤਾਂ ਕੈਨੇਡਾ ਦਾ ਖੁੱਲ੍ਹ ਖੇਡ ਬਣਾ ਲਈ ਇਹਨਾਂ ਨੇ, ਇੰਡੀਆ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਸਮਝਦੇ ਹਾਂ ਵੀ ਸਾਡੇ ਮੁਲਕ ਨੂੰ ਪ੍ਰੋਟੈਕਟ ਕਰਨ ਲਈ ਅੱਗੋਂ ਐਕਸ਼ਨ ਲੈਣ ਦੀ ਲੋੜ ਹੈ ਔਰ ਇਹ ਫੋਰਨ ਇਨਫਲੂਐਂਸ ਰਜਿਸਟਰੀ ਜਿਹੜੀ ਹੈ ਇੰਪਲੀਮੈਂਟ ਕੀਤੇ ਜਾਏ। Conservatives will continue to fight any foreign interference from any country and put an end to any attempts by foreign governments to target our country and our people. ਕਿ ਅਸੀਂ ਕੰਜ਼ਰਵੇਟਿਵ ਪਾਰਟੀ ਵਾਲੇ ਅਸੀਂ ਕਿਸੇ ਵੀ ਬਾਹਰਲੇ ਮੁਲਕ ਦੀ ਦਖਲਅੰਦਾਜ਼ੀ ਦੇ ਖਿਲਾਫ ਲੜਾਂਗੇ, ਕਿਸੇ ਪਾਸਿਓਂ ਵੀ ਹੋਏ, ਔਰ ਕਿਸੇ ਵੀ ਗਵਰਨਮੈਂਟ ਦਾ ਇਹ ਯਤਨ ਕਿ ਉਹ ਸਾਡੇ ਮੁਲਕ ਨੂੰ ਜਾਂ ਸਾਡੇ ਲੋਕਾਂ ਨੂੰ ਨਿਸ਼ਾਨਾ ਬਣਾਏ, ਇਸ ਦੇ ਖਿਲਾਫ ਕੰਜ਼ਰਵੇਟਿਵ ਪਾਰਟੀ ਖਲੋਏਗੀ, ਉਸ ਦੀਆਂ ਨੀਤੀਆਂ ਹੋਣਗੀਆਂ। ਔਰ ਇਸ ਸਾਰੇ ਦੇ ਚਲਦਿਆਂ ਇੱਕ ਨੌਜਵਾਨ ਨੇ ਮੈਨੂੰ ਇੱਕ ਕਮੈਂਟ ਲਿਖ ਕੇ ਭੇਜਿਆ, ਮੈਂ ਉਹਦੇ ਨਾਲ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਇੱਕ ਤਬਕਾ ਹੁਣ ਜਿਹੜਾ ਇੰਡੀਅਨ ਮੀਡੀਆ ਹੈ ਜਾਂ ਇੰਡੀਅਨ ਹਕੂਮਤ ਵੀ ਉਹ ਕਹੇਗੀ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਗੈਂਗਸਟਰ ਵਾਰ ਹੈ, ਦੇਖੋ ਜੀ ਕਮਲਪ੍ਰੀਤ ਸਿੰਘ, ਕਮਲਦੀਪ ਸਿੰਘ, ਕਰਨ ਬਰਾੜ ਇਹ ਸਿੱਖਾਂ ਦੇ ਹੀ ਮੁੰਡੇ ਨੇ, ਹਾਂਜੀ ਹਰਿਆਣੇ ਚੋਂ ਨੇ ਕਿ ਪੰਜਾਬ, ਡਜ਼ਨਟ ਮੈਟਰ ਕਿ ਵੀ ਇਹ ਤਾਂ ਫਲਾਣਾ ਦਾ ਕ੍ਰਿਮੀਨਲ ਵਾਰਫੇਅਰ ਹੈ। ਔਰ ਉਹ ਅਗੇਨ ਕੈਨੇਡਾ ਗਵਰਨਮੈਂਟ ਨੂੰ ਕਹਿਣਗੇ ਕਿ ਇਹ ਜਾਣ ਕੇ ਜਿਹੜੀ ਕ੍ਰਿਮੀਨਲਸ ਦੀ ਗੈਂਗਸਟਰਸ ਦੀ ਵਾਰ ਹੈ ਉਹਨੂੰ ਸਾਡੇ ਤੇ ਥੋਪ ਰਹੇ ਨੇ। ਔਰ ਇਹ ਨੌਜਵਾਨ ਦਾ ਜਿਹੜਾ ਕਮੈਂਟ ਹੈ ਐਕਸਪਲੇਨ ਕਰਦਾ ਹੈ ਕਿ ਕਿਵੇਂ ਜਿਹੜੀਆਂ ਹਕੂਮਤਾਂ ਨੇ ਜਦੋਂ ਜਿਹਨਾਂ ਕੌਮਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ, ਕਿਵੇਂ ਉਹਨਾਂ ਵਿੱਚੋਂ ਹੀ ਕਈਆਂ ਦੀ, ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਵੀ ਜਿਹੜੀਆਂ ਕੌਮਾਂ ਜਾਂ ਜਿਹੜੇ ਕਬੀਲੇ ਉਸ ਇੰਟਰ ਜਨਰੇਸ਼ਨ ਔਰ ਜਾਂ ਟਰਾਂਸ ਜਨਰੇਸ਼ਨ ਉਸ ਟਰਾਮੇ 'ਚੋਂ ਨਿਕਲਦੇ ਨੇ, ਉਹ ਕਿਵੇਂ ਵਲਨਰੇਬਲ ਹੁੰਦੇ ਨੇ, ਕਿਵੇਂ ਕਨਫਿਊਜ਼ ਹੁੰਦੇ ਨੇ, ਉਹਨਾਂ ਨੂੰ ਕਿਵੇਂ ਫਿਰ ਮੈਨੀਪੂਲੇਟ ਕੀਤਾ ਜਾਂਦਾ ਹੈ, ਆਪਣਿਆਂ ਨੂੰ ਹੀ ਆਪਣਿਆਂ ਦੇ ਖਿਲਾਫ ਖੜਾ ਕੀਤਾ ਜਾਂਦਾ, ਕਿਵੇਂ ਆਪਣਿਆਂ 'ਚੋਂ ਮਰਸਨਰੀ ਖੜੇ ਕੀਤੇ ਜਾਂਦੇ ਨੇ। ਇਹ ਵਰਤਾਰਾ ਜਿਹੜੇ ਲੋਕ ਇਹ ਵੀ ਕਹਿਣਗੇ ਕਿ ਦੇਖੋ ਪੰਜਾਬ ਪੁਲਿਸ 'ਚ 90% ਸਿੱਖਾਂ ਦੇ ਮੁੰਡੇ ਨੇ ਜੀ, ਉਹਦਾ ਸਿੱਖਾਂ ਨੇ ਹੀ ਮਾਰਿਆ ਸਿੱਖਾਂ ਨੂੰ ਜੀ, ਉਦੋਂ ਇੱਕ ਉਹ ਦੇਸ਼ ਭਗਤ ਨੇ ਜੀ, ਉਹ ਸੁਪਰ ਕੌਪ ਹੈ ਜੀ KP ਗਿੱਲ, ਜਾਂ ਇਹ ਵੀ ਉਸ ਸਾਰੇ 'ਚੋਂ ਜਿਹੜੀ ਕੌਮ ਇਹਨਾਂ ਦੇ ਵੱਸ ਪਈ ਹੈ 75 ਸਾਲ ਤੋਂ, ਇੱਕ ਤੋਂ ਬਾਅਦ ਇੱਕ ਜਿਹੜਾ ਅਸੀਂ ਟਰਾਮਾ ਜਿਹੜਾ ਉਹ ਉਜਾੜੇ ਦਾ ਵੀ ਔਰ ਰਿਪਰੈਸ਼ਨ ਦਾ ਵੀ ਔਰ ਜ਼ੁਲਮ ਦਾ ਵੀ ਜਨਰੇਸ਼ਨ ਟੂ ਜਨਰੇਸ਼ਨ ਅਗਲੇ ਉਹੀ ਕਨਫਿਊਜ਼ ਜਿਹੜੇ ਨੇ ਭੰਬਲ ਭੂਸੇ ਦਾ ਸ਼ਿਕਾਰ। ਔਰ ਇਹਨੇ ਨੌਜਵਾਨ ਨੇ ਕਿਹਾ similarly to how a section of Jews were coerced into assisting Hitler with the genocide of their own people, some members of the Sikh community have been drawn into Indian government-supported gangs like the Bishnoi gang, which is targeting Sikhs. ਹੁਣ ਦਿਲਚਸਪ ਗੱਲ ਇਹ ਹੈ ਵੀ ਜਦੋਂ ਅਸੀਂ ਯਹੂਦੀਆਂ ਦੇ ਨੂੰ ਜਿਹੜੀ ਕੈਰੀ ਕਰਕੇ ਕੰਸਨਟ੍ਰੇਸ਼ਨ ਕੈਂਪਾਂ 'ਚ ਜਾਂ ਗੈਸ ਚੈਂਬਰਾਂ 'ਚ ਲਿਜਾਇਆ ਜਾਂਦਾ ਸੀ, ਜਿਹੜੀ ਟ੍ਰੇਨ ਲੈ ਕੇ ਜਾਂਦੀ ਸੀ ਉਹਦਾ ਡਰਾਈਵਰ ਵੀ ਯਹੂਦੀ ਹੁੰਦਾ ਸੀ, ਪਿੱਛੇ ਵੀ ਕਈ ਵਾਰੀ ਸਿਕਿਉਰਿਟੀ ਵਾਲੇ ਵੀ ਯਹੂਦੀ ਹੁੰਦੇ ਸੀ, ਔਰ ਉਹਨਾਂ ਨੂੰ ਉਹ ਸੈੱਲ ਕਰ ਰਹੇ ਹੁੰਦੇ ਸੀ ਡ੍ਰੀਮਲੈਂਡ ਕਿ ਤੁਹਾਨੂੰ ਅਸੀਂ ਜਿਹੜਾ ਤੁਸੀਂ ਡ੍ਰੀਮ ਹੈ ਤੁਹਾਡਾ ਅਸੀਂ ਉੱਥੇ ਲੈ ਕੇ ਚੱਲੇ। ਔਰ ਉਹੀ ਅਲਟੀਮੇਟਲੀ ਉਹਨਾਂ ਨੂੰ ਫਿਰ ਪਹਿਲਾਂ ਕੰਸਨਟ੍ਰੇਸ਼ਨ ਕੈਂਪਾਂ 'ਚ ਫਿਰ ਗੈਸ ਚੈਂਬਰਾਂ 'ਚ ਮਾਰਦੇ ਸੀ। ਸੋ ਇਹਨੂੰ ਇਸ ਨੌਜਵਾਨ ਨੇ ਰੈਫਰ ਕੀਤਾ ਕਿ ਜਿਵੇਂ ਹਿਟਲਰ ਦੇ ਵੇਲੇ ਯਹੂਦੀ ਹੀ ਉਹਨਾਂ ਦੇ ਜਿਹੜੇ ਨੇ ਆਪਣੀ ਲੋਕਾਂ ਦੀ ਪਰਸੀਕਿਊਸ਼ਨ ਦੇ ਵਿੱਚ ਇੱਕ ਵੱਡਾ ਕੁਹਾੜੀ ਦਾ ਦਸਤਾ ਬਣੇ ਹੋਏ ਸੀ, ਇਸੇ ਤਰ੍ਹਾਂ ਅੱਜ ਸਿੱਖ ਕੌਮਿਊਨਿਟੀ ਦਾ ਵੀ ਇੱਕ ਹਿੱਸਾ ਇੰਡੀਅਨ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮੈਨੀਪੂਲੇਟ ਕੋਇਰਸ ਕੀਤਾ ਕਿ ਉਹ ਬਿਸ਼ਨੋਈ ਗੈਂਗ ਜਾਂ ਕੋਈ ਬਬੀਹਾ ਗੈਂਗ ਬਣਾ ਦਿਓ ਜਾਂ ਕੋਈ ਹੋਰ, ਉਹ ਉਹਨਾਂ ਦੇ ਵਿੱਚ ਜਿਹੜਾ ਉਹ ਆਪਣੇ ਹੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਵੈਨ ਥੀਸ ਇੰਡੀਵਿਜੂਅਲਸ ਆਰ ਐਪਰੀਹੈਂਡਡ the narrative often shifts to portray these acts as internal community issues, thereby
ਡਿਫਲੈਕਟਿੰਗ ਦਾ ਬਲੇਮ ਔਨ ਟੂ ਸਿੱਖ ਕਮਿਊਨਿਟੀ ਇਟਸੈਲਫ। ਹੁਣ ਕੱਲਾ ਇਹ ਨਹੀਂ ਹੈ ਵੀ ਇੱਥੇ ਜੇ ਅਸੀਂ ਈਵਨ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਅਪਾਰਥਾਈਡ ਦੀ ਨੀਤੀ ਸੀ, ਜਿਹਦੇ ਥੱਲੇ ਕਾਲਿਆਂ ਨੂੰ ਛੋਟੀ ਜਿਹੀ ਵਾਈਟ ਰੇਸ ਉਹਨਾਂ ਨੇ ਗੁਲਾਮ ਬਣਾਇਆ ਹੋਇਆ ਸੀ, ਹੁਣ ਅਪਾਰਥਾਈਡ ਲਾਗੂ ਕਰਨ ਵਾਲੇ ਕੌਣ ਸੀ? ਉਹੀ ਕਾਲੇ ਪੁਲਸੀਏ ਲਾਏ ਹੋਏ ਨੇ, ਦੂਜੇ ਲਾਏ ਹੋਏ ਨੇ ਆਪਣੀ ਕਮਿਊਨਿਟੀ ਦੇ ਅਗੇਂਸਟ ਤੁਹਾਨੂੰ। ਔਰ ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਬ੍ਰਿਟਿਸ਼ ਕਲੋਨੀਅਲਸ ਦੀ ਦੇਖੀਏ, ਵੀ ਗੋਲੀਆਂ ਚਲਾਉਣ ਵਾਲੇ ਕੌਣ ਸੀ? ਜਲਿਆਂਵਾਲੇ ਬਾਗ 'ਚ ਕੌਣ ਸੀ? ਉਦੋਂ ਟੌਰਚਰ ਕਰਨ ਵਾਲੇ ਉਹੀ ਸਾਰੇ ਦੇਸੀ ਜਿਹੜੇ ਨੇ, ਸਭ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਟਾਈਟਲ ਲੈ ਕੇ ਗੋਰਿਆਂ ਦੇ ਕੁੱਤੇ ਆਪਣੇ। ਔਰ ਕਿਸੇ ਵੀ ਗਿਵਨ ਟਾਈਮ 'ਚ 20-25 ਹਜ਼ਾਰ ਤੋਂ ਜ਼ਿਆਦਾ ਗੋਰੇ ਨਹੀਂ ਸੀ ਇੰਡੀਆ 'ਚ, ਪਰ 33 ਕਰੋੜ ਨੂੰ ਉਹਨਾਂ ਨੇ ਕਿਵੇਂ ਕਾਬੂ ਕੀਤਾ ਹੋਇਆ ਸੀ। ਸੋ ਇਹੀ ਹਾਲ ਅੱਜ ਹੈ। ਅੱਜ ਦੇ ਪੰਜਾਬ ਦੇ ਵਿੱਚ ਤੁਹਾਨੂੰ ਇਹ ਸਾਰੀ ਨਸਲ ਅਮਰਿੰਦਰਾਂ ਦੀ, ਬਾਦਲਾਂ ਦੀ, ਔਰ ਇਹ ਸਾਰੇ ਜੋ ਉੱਥੇ ਜੋਕਰ ਖੜੇ ਕੀਤੇ ਹੋਏ ਨੇ ਆਪਣਿਆਂ ਨੂੰ ਹੀ ਮਾਰਨ ਦੇ ਲਈ, ਆਪਣਿਆਂ ਦੇ ਉੱਤੇ ਹੀ NSA ਲਾਉਣ ਲਈ, ਆਪਣਿਆਂ ਨੂੰ ਹੀ ਜੇਲ੍ਹ 'ਚ ਟੌਰਚਰ ਕਰਨ ਲਈ। ਸੋ ਇਹ ਇਵੇਂ ਹੀ ਹੈ ਕਿ ਵੀ ਹੁਣ ਇਹ ਉਹਨਾਂ ਨੇ ਇਹੀ ਕੁਮਾਰ ਵੀ ਹੋ ਸਕਦੇ ਸੀ ਹਰਿਆਣੇ ਦੇ ਜਾਟ ਜਾਂ, ਪਰ ਉਹਨਾਂ ਨੇ ਡੈਲੀਬਰੇਟਲੀ ਸਿੱਖ ਮੁੰਡੇ ਚੁਣੇ, ਉਹਨਾਂ ਨੂੰ ਉੱਥੋਂ ਕਿਵੇਂ ਲਿਆਂਦਾ ਪੰਜਾਬ। ਔਰ ਜ਼ਾਹਰ ਹੈ ਕਿ ਉੱਥੇ ਵੀ ਕ੍ਰਿਮੀਨਲ ਐਕਟੀਵਿਟੀ ਜਿਹੜੀ ਪੋਲੀਟੀਸ਼ੀਅਨਸ ਔਰ ਪੁਲਿਸ ਦੀ ਮਰਜ਼ੀ ਨਾਲ ਚੱਲਦੀ ਹੈ, ਉੱਥੇ ਕੇਸ ਬਣਦੇ, ਉਹਨਾਂ ਨੂੰ ਕਹਿੰਦੇ ਹੋਣੇ ਵੀ ਤੁਹਾਨੂੰ ਅਸੀਂ ਇਹ ਮਿਸ਼ਨ ਦਿੰਦੇ ਹਾਂ, ਉੱਥੇ ਜਾਓ, ਅਸੀਂ ਉੱਥੋਂ ਤੁਹਾਨੂੰ ਵਾਪਸ ਕੱਢ ਕੇ ਫਿਰ ਸੈਟਲ ਕਰ ਦਿਆਂਗੇ ਕਿਤੇ। ਇਹ ਕਿਉਂਕਿ ਅਜੇ ਡਿਟੇਲਸ ਤਾਂ ਜਦੋਂ ਟਰਾਇਲਸ ਕੇਸ ਜਾਏਗਾ ਉਦੋਂ ਆਏਗਾ, ਪਰ ਇਹ ਉਹਨਾਂ ਨੇ ਕਿਹਾ ਕਿ ਵੀ ਪਲਾਂਟਡ ਨੇ ਇੰਡੀਅਨ ਗਵਰਨਮੈਂਟ ਵੱਲੋਂ। ਫਿਰ ਇੱਥੇ ਦੇ ਸਬੂਤ ਕੈਨੇਡਾ ਕੋਲ ਇਹ ਹੋਣਗੇ ਕਿ ਇਹ ਤਿੰਨਾਂ ਨੂੰ ਕਿੱਥੇ ਕੀ ਪ੍ਰੋਵਾਈਡ ਕਰਨਾ ਹੈ, ਕੀ ਹੈ ਉਹ ਕਮਾਂਡ ਜਿਹੜੀ ਹੈ, ਉਹ ਰਾਹ ਦਾ ਉੱਥੇ ਬੈਠਾ ਬੰਦਾ ਜਿਹੜਾ ਉਹ ਦੇ ਰਿਹਾ। ਪਿੱਛੋਂ ਟਾਰਗੇਟ ਦਿੱਤਾ ਹੈ ਵੀ ਆਹ ਬੰਦੇ ਨੇ। ਜੇ ਹੁਣ ਤੁਸੀਂ NIA ਨੇ 19 ਡਿਕਲੇਅਰ ਕੀਤੇ, ਨਿੱਜਰ ਵੀ ਸੀ, ਉਹ ਸਰਦੂਲ ਵੀ ਸੀ ਜਿਹੜਾ ਮਾਰਿਆ, ਦੂਜੇ ਵੀ ਸੀ, ਔਰ ਉਹ ਉੱਥੇ ਪਹਿਲਾਂ ਇਹ ਪ੍ਰੋਪੇਗੇਟ ਕੀਤਾ ਕਿ ਜੀ ਇਹ ਦਹਿਸ਼ਤਗਰਦ ਨੇ ਔਰ ਦੂਸਰੇ ਨੇ। ਸੋ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਉਹਨੂੰ ਜੀ ਇਹਨਾਂ ਦੀ ਕਮਿਊਨਿਟੀ ਦਾ ਆਪਣਾ ਇਸ਼ੂ ਹੈ, ਔਰ ਇਹ ਜਿਹੜਾ ਫਿਰ ਸਿੱਖ ਕਮਿਊਨਿਟੀ ਦੇ ਉੱਤੇ ਔਰ ਇੰਨਾ ਪ੍ਰੋਪੇਗੇਟ ਕਰਨਗੇ ਕਿ ਆਪਣੇ ਵੀ ਕਹਿਣਗੇ ਜੀ ਦੇਖੋ ਬਹੁਤ ਕ੍ਰਾਈਮ ਹੋ ਗਿਆ ਜੀ, ਬਹੁਤ ਆਪਣੇ ਹੀ ਨੇ ਜੀ, ਦੇਖੋ ਆਪਣਿਆਂ ਨੂੰ ਕੋਈ ਨਹੀਂ ਜੀ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਪਰ ਅਸੀਂ ਸਮਝਦੇ ਹਾਂ ਕਿ ਬਈ ਕਿਉਂਕਿ ਇੰਡੀਆ ਦਾ ਰੋਗ ਚਿਹਰਾ ਕਾਫੀ ਐਕਸਪੋਜ਼ ਹੋਇਆ, ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਸਬੂਤ ਜਦੋਂ ਸਾਹਮਣੇ ਆਉਣਗੇ ਤੇ ਇੰਡੀਆ ਉਹਨਾਂ ਦੀ ਇਹ ਰੋਗ ਸਟੇਟ ਇਹਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕੇਗੀ। ਔਰ ਹੁਣ ਸਿੱਖਾਂ ਦੇ ਨਾਲ ਲੜਾਈ ਜਿਹੜੀ ਹੈ ਆਮੋ ਸਾਹਮਣੇ ਦੀ ਹੈ, ਸਿੱਧੀ ਹੈ। ਹੁਣ ਕੋਈ ਵਿੰਗਟੇਡ ਨਹੀਂ ਹੈ। ਹੁਣ ਇੱਕ ਪਾਸੇ ਸਿੱਖ ਨੇਸ਼ਨ ਖੜਾ ਹੈ ਔਰ ਦੂਸਰੇ ਪਾਸੇ ਇਹ ਬ੍ਰਾਹਮਣਵਾਦੀ ਇੰਡੀਅਨ ਸਟੇਟ ਹੈ। ਔਰ ਅਲਟੀਮੇਟਲੀ ਅਸੀਂ ਵੀ ਇਹਨਾਂ ਦਾ ਬਿਸਤਰਾ ਉਵੇਂ ਹੀ ਗੋਲ ਕਰਨਾ ਹੈ ਜਿਵੇਂ ਮੁਗਲਾਂ ਦਾ, ਅਫਗਾਨ ਧਾੜਵੀਆਂ ਦਾ, ਅੰਗਰੇਜ਼ਾਂ ਦਾ ਕੀਤਾ। ਉਹ ਦਿਨ ਹੁਣ ਬਹੁਤਾ ਦੂਰ ਨਹੀਂ ਹੈ। ਜੀ ਰਾਜਾ ਥੋੜਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।